ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਸਵਾਲ ਜਵਾਬ ਵੱਧਦੇ ਹਾਂ। ਅੱਜ 22 ਅਕਤੂਬਰ 2013 6 ਕੱਤਕ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ 1718 ਚ ਸਾਡੇ 18ਵੀਂ ਸਦੀ ਦੇ ਮਹਾਨ ਯੋਧੇ ਜੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਹੋਇਆ। ਜੀ ਜੀ ਆਹਲੂਵਾਲ ਪਿੰਡ ਹੈ ਇਹਨਾਂ ਦਾ, ਲਾਹੌਰ ਦੇ ਨੇੜੇ ਸੀ ਔਰ ਬੜੀ ਛੋਟੀ ਉਮਰ 'ਚ ਇਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ। ਫਿਰ ਇਹਨਾਂ ਦੇ ਮਾਤਾ ਜੀ ਨੇ ਜਿਹੜੇ ਕਿ ਦੁਤਾਰੇ ਨਾਲ ਕੀਰਤਨ ਕਰਦੇ ਸਨ, ਜਿਹਨਾਂ ਕੀਰਤਨੀ ਬੀਬੀਆਂ ਦਾ ਪੁਰਾਣੇ ਇਤਿਹਾਸ ਜ਼ਿਕਰ ਮਿਲਦਾ, ਉਹਨਾਂ 'ਚ ਜੱਸਾ ਸਿੰਘ ਆਹਲੂਵਾਲੀਆ ਦੇ ਮਾਤਾ ਜੀ ਦਾ ਜ਼ਿਕਰ ਮਿਲਦਾ ਹੈ ਕਿ ਉਹ ਦੁਤਾਰੇ ਦੇ ਨਾਲ ਤੇ ਬੱਚਾ ਇਹ ਛੋਟਾ ਨਾਲ ਤੋਤਲੀ ਆਵਾਜ਼ 5-6 ਸਾਲ ਦਾ ਮਾਂ ਦੇ ਨਾਲ ਕੀਰਤਨ ਕਰਦੇ ਸੀ। ਬਚਪਨ ਇਹਨਾਂ ਨੇ ਫਿਰ ਗੁਰੂ ਕੇ ਮਹਿਲ ਮਾਤਾ ਜੀ ਦੇ ਕੋਲ ਜਿਹੜੇ 10ਵੇਂ ਪਾਤਸ਼ਾਹ ਦੇ ਮਹਿਲ ਨੇ ਮਾਤਾ ਸੁੰਦਰੀ ਜੀ ਦਿੱਲੀ 'ਚ ਗੁਜ਼ਾਰਿਆ ਜੀ। ਔਰ ਫਿਰ 12-13 ਸਾਲ ਦੀ ਉਮਰ 'ਚ ਜਦੋਂ ਉਹਨਾਂ ਤੋਂ ਵਿਦਾ ਹੋਏ ਤੇ ਮਾਤਾ ਜੀ ਨੇ ਇਹਨਾਂ ਨੂੰ 10ਵੇਂ ਪਾਤਸ਼ਾਹ ਦੇ ਸ਼ਸਤਰ ਸ੍ਰੀ ਸਾਹਿਬ ਔਰ ਦੂਸਰਾ ਵੀ ਦਿੱਤਾ ਔਰ ਦਿੱਲੀ ਰਹਿੰਦਿਆਂ ਇਹਨਾਂ ਨੇ ਵਿੱਦਿਆ ਵੀ ਅਰਬੀ ਫਾਰਸੀ ਦੂਸਰੀਆਂ ਹੋਰ ਜ਼ਬਾਨਾਂ 'ਚ ਵੀ ਔਰ ਚੰਗਾ ਸੋਹਣਾ ਇਹਨਾਂ ਦਾ ਸਰੀਰ ਸੀ, ਜੰਗ ਦੇ ਵੀ ਕਰਤੱਵ ਦੇ ਵਿੱਚ ਜੀ। ਫਿਰ ਸਰ ਕਪੂਰ ਸਿੰਘ, ਨਵਾਬ ਕਪੂਰ ਸਿੰਘ ਕਰਕੇ ਜਿਨ੍ਹਾਂ ਨੂੰ ਜਿਹੜੇ ਪੰਥ ਦੇ ਮੁਖੀ ਸੀ, ਜਦੋਂ ਇਹ ਫਿਰ ਆਪਣੀ ਮਾਂ ਦੇ ਨਾਲ ਹਰਿਮੰਦਰ ਸਾਹਿਬ ਆਏ, ਕੀਰਤਨ ਦੀ ਚੌਂਕੀ ਕੀਤੀ ਤੇ ਬਹੁਤ ਖੁਸ਼ ਹੋਏ ਕਪੂਰ ਸਿੰਘ, ਕਿਉਂਕਿ ਉਹ ਆਪ ਗ੍ਰਸਤੀ ਨਹੀਂ ਸਨ ਜੀ ਜੀ। ਤੇ ਉਹਨਾਂ ਨੂੰ ਇਹ ਬੇਟਾ ਬਹੁਤ ਪਸੰਦ ਆਇਆ ਤੇ ਮਾਂ ਨੇ ਵੀ ਦੇਖਿਆ ਤੇ ਉਹ ਵੀ ਚਾਹੁੰਦੀ ਸੀ ਬੱਚੇ ਨੂੰ ਸੰਸਕਾਰ ਤਾਂ ਉਹੀ ਦੇ ਰਹੀ ਸੀ ਕਿ ਵੀ ਪੰਥ ਦੀ ਸੇਵਾ ਕਰੇ ਤੇ ਮਾਂ ਨੇ ਉਹਦੀ ਬਾਂਹ ਜੱਸਾ ਸਿੰਘ ਦੀ ਨਵਾਬ ਕਪੂਰ ਸਿੰਘ ਜੀ ਨੂੰ ਫੜਾ ਦਿੱਤੀ ਕਿ ਪੰਥ ਦਾ ਬੱਚਾ ਹੈ ਤੇ ਤੁਹਾਡੇ ਹਵਾਲੇ। ਔਰ ਉਹਨਾਂ ਨੇ ਫਿਰ ਬਹੁਤ ਦਿਲ ਲਾ ਕੇ ਸੇਵਾ ਵੀ ਕੀਤੀ, ਸਿੱਖਿਆ ਵੀ ਔਰ ਨਵਾਬ ਕਪੂਰ ਸਿੰਘ ਜਿਹੜੇ ਨੇ ਉਹ ਇਸ ਕਦਰ ਉਹਨਾਂ ਦੇ ਉੱਤੇ ਉਹਨਾਂ ਨੇ ਇਉਂ ਕਹੋ ਵੀ ਉਹਨਾਂ ਨੇ ਉਹਨਾਂ ਦੀ ਗਰੂਮਿੰਗ ਕੀਤੀ ਜੀ। ਔਰ ਇਹਦੇ ਸਾਡੇ ਇਤਿਹਾਸ ਜ਼ਿਕਰ ਆਉਂਦਾ ਕਿਉਂਕਿ ਦਿੱਲੀ 'ਚ ਰਹੇ ਸਨ, ਥੋੜ੍ਹੀ ਬਹੁਤ ਹਿੰਦੁਸਤਾਨੀ ਜ਼ਬਾਨ ਵੀ ਬੋਲਦੇ ਸੀ, ਹਮ ਕੀ ਤੁਮ ਕੀ ਕਰਦੇ ਸੀ ਜ਼ਬਾਨਾਂ 'ਚ ਜੀ। ਤੇ ਜਦੋਂ ਖਾਲਸੇ ਦੇ ਦਲਾਂ 'ਚ ਜਾਣਾ ਤੇ ਉਹ ਉਹਨਾਂ ਨੇ ਇਹਨੂੰ ਛੇੜਨਾ ਮੁੰਡੇ ਨੂੰ, ਜਿਵੇਂ ਕੋਈ ਬਾਹਰੋਂ ਆ ਜਾਂਦਾ ਵੀ ਹਾਂ ਹਮ ਕੀ ਤੁਮ ਕੀ ਹੈ, ਉਹਨੇ ਆ ਕੇ ਆਪਣੇ ਨਵਾਬ ਕਪੂਰ ਸਿੰਘ ਨੂੰ ਕਹਿਣਾ ਵੀ ਖਾਲਸਾ ਮੈਨੂੰ ਬਹੁਤ ਤੰਗ ਕਰਦਾ ਹੈ, ਬਹੁਤ ਛੇੜਦੇ ਨੇ, ਕਿਉਂਕਿ ਘੋੜਿਆਂ ਲਈ ਦਾਣੇ ਵਗੈਰਾ ਦੇਣ ਦੀ ਸੇਵਾ ਉਹਨਾਂ ਦੀ ਲਾਈ ਸੀ ਜੀ। ਤੇ ਉਹਨਾਂ ਨੇ ਕਹਿਣਾ ਨਹੀਂ ਇਹ ਖਾਲਸਾ ਬੜਾ ਮਿਹਰਬਾਨ ਹੈ, ਦੇਖ ਮੈਂ ਕੀ ਸੀ, ਮੈਨੂੰ ਪੰਥ ਨੇ ਨਵਾਬ ਬਣਾ ਦਿੱਤਾ ਜੀ। ਤੇ ਜਦੋਂ ਖਾਲਸਾ ਤੇਰੇ ਤੇ ਰੀਝੇਗਾ ਇਹ ਤਾਂ ਤੈਨੂੰ ਪਿਆਰ ਨਾਲ ਕਰਦੇ ਨੇ, ਇਹ ਤੈਨੂੰ ਪਾਤਸ਼ਾਹ ਬਣਾ ਸਕਦੇ ਨੇ ਜੀ, ਤੈਨੂੰ ਪਾਤਸ਼ਾਹ ਬਣਾਉਣਗੇ। ਔਰ ਜਿਵੇਂ ਸਰ ਜੱਸਾ ਸਿੰਘ ਆਹਲੂਵਾਲੀਆ ਨੇ 40-45 ਸਾਲ ਪੰਥ ਨੂੰ ਲੀਡ ਕੀਤਾ, ਉਹਨਾਂ ਦੀ ਅਗਵਾਈ 'ਚ ਹੀ ਲਾਹੌਰ ਦੇ ਵਿੱਚ ਪਹਿਲੀ ਵਾਰ ਖਾਲਸੇ ਦਾ ਕੇਸਰੀ ਨਿਸ਼ਾਨ ਝੁੱਲਿਆ ਔਰ ਉਹਨਾਂ ਨੂੰ ਪੰਥ ਨੇ ਸੁਲਤਾਨ ਉਲ ਕੌਮ ਦੇ ਸੁਲਤਾਨ ਦਾ ਜਿਹੜਾ ਹੈ ਉਹ ਅਹੁਦਾ ਦਿੱਤਾ। ਫਿਰ 1783 'ਚ ਜਦੋਂ ਦਿੱਲੀ ਲਾਲ ਕਿਲ੍ਹਾ ਫਤਿਹ ਕੀਤਾ ਉਦੋਂ ਵੀ ਕਿਉਂਕਿ ਉਹਨਾਂ ਦੀ ਅਗਵਾਈ ਸੀ, ਦਲ ਖਾਲਸਾ ਦੇ ਮੁਖੀ ਸੀ ਤੇ ਇਹਨਾਂ ਨੂੰ ਤਖਤ ਤੇ ਬਿਠਾਇਆ, ਭਾਵੇਂ ਥੋੜ੍ਹੇ ਚਿਰ ਲਈ ਬੈਠੇ ਲੇਕਿਨ ਉਹਨਾਂ ਨੂੰ ਯਾਦ ਸੀ ਖਾਲਸੇ ਨੂੰ ਕਿ ਨਵਾਬ ਕਪੂਰ ਸਿੰਘ ਨੇ ਬਚਨ ਕਹੇ ਹੋਏ ਨੇ ਕਿ ਇਹਨਾਂ ਨੂੰ ਪਾਤਸ਼ਾਹੀ ਦੇਣੀ ਹੈ। ਸੋ ਪੂਰੀ ਭਰਪੂਰ ਉਮਰ 'ਚ ਘੱਲੂਘਾਰਿਆਂ 'ਚ ਜੂਝੇ, ਪੰਥ ਨੂੰ ਇਹਨਾਂ ਨੇ ਲਗਭਗ 40-45 ਸਾਲ ਅਗਵਾਈ ਦਿੱਤੀ। ਸੋ ਬਹੁਤ ਵੱਡੇ ਸਾਡੇ ਜਰਨੈਲ ਹੋਏ ਨੇ। 1893 'ਚ ਅੱਜ ਦੇ ਦਿਨ ਦਲੀਪ ਸਿੰਘ, ਜਦੋਂ ਅਸੀਂ ਦੁਖੀਏ ਮਾਂ ਪੁੱਤ ਮਹਾਰਾਣੀ ਜਿੰਦਾਂ ਔਰ ਦਲੀਪ ਦੀ ਗੱਲ ਕਰਦੇ ਤੇ ਉਹ ਹਮੇਸ਼ਾ ਹੀ ਹਰ ਜਿਹੜਾ ਪੰਥ ਨੂੰ ਪਿਆਰ ਕਰਨ ਵਾਲਾ ਉਹਦੀਆਂ ਅੱਖਾਂ 'ਚੋਂ ਅਥਰੂ ਜਿਹੜੇ ਨੇ ਉਹ ਤ੍ਰਿਪ ਵਗਦੇ ਨੇ। ਅੱਜ ਦੇ ਦਿਨ ਜਲਾਵਤਨੀ 'ਚ 55 ਸਾਲ ਦੀ ਉਮਰ 'ਚ ਫਰਾਂਸ ਦੇ ਗ੍ਰੈਂਡ ਹੋਟਲ 'ਚ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਅਨਵੈਪਡ, ਅਨਆਨਰਡ ਐਂਡ ਅਨਸੰਗ, ਕੋਈ ਆਪਣਾ ਕੋਲ ਨਹੀਂ ਹੈ, ਆਪਣੇ ਵਤਨ ਤੋਂ ਹਜ਼ਾਰਾਂ ਮੀਲ ਦੂਰ, ਉੱਥੇ ਉਹਨਾਂ ਦੀ ਮੌਤ ਹੋਈ ਔਰ ਉਹਨਾਂ ਦੀ ਜਿਹੜੀ ਬਾਡੀ ਹੈ ਉਸ ਨੂੰ ਫਿਰ ਇੰਗਲੈਂਡ ਜਾਇਆ ਗਿਆ ਤੇ ਜਿੱਥੇ ਉਹਨਾਂ ਦੀ ਪਹਿਲੀ ਵਾਈਫ ਬੰਬਾ ਮੂਲਰ ਨੂੰ ਦਫਨ ਕੀਤਾ ਸੀ ਉਹਦੇ ਨਾਲ ਹੀ ਕਬਰ ਦੇ ਵਿੱਚ ਉਹਨਾਂ ਨੂੰ ਵੀ ਦਫਨ ਕੀਤਾ ਗਿਆ। ਹਾਲਾਂਕਿ ਉੱਥੇ ਹੁਣ ਸਿੱਖਾਂ ਨੇ ਉਹਦੇ ਨੇੜੇ ਟਾਊਨ 'ਚ ਬੁੱਤ ਦਲੀਪ ਸਿੰਘ ਦਾ ਬਣਾਇਆ। ਸੋ ਦਲੀਪ ਸਿੰਘ ਪਹਿਲਾ ਉਹ ਬਦਕਿਸਮਤ ਬੱਚਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਲੇਕਿਨ ਘਰੋਂ ਬੇਘਰ ਜਲਾਵਤਨੀ 'ਚ ਔਰ ਸਾਰੀ ਜ਼ਿੰਦਗੀ ਜਦੋਂ ਤੱਕ ਉਹਨੂੰ ਸਮਝ ਆਈ ਮੇਰੇ ਨਾਲ ਕੀ ਹੋਇਆ ਉਹ ਜੂਝਿਆ ਔਰ ਪੈਰਿਸ 'ਚ ਇਸੇ ਲਈ ਮੌਤ ਹੋਈ ਕਿ ਉਹਨੇ ਫਿਰ ਇੰਗਲੈਂਡ ਨੂੰ ਚੈਲੰਜ ਕੀਤਾ ਸੀ, ਕਿਹਾ ਤੁਹਾਡੀ ਧਰਤੀ ਤੇ ਮੈਂ ਹੁਣ ਨਹੀਂ ਆਉਣਾ ਔਰ ਉੱਥੋਂ ਵੀ ਉਹਨੇ ਯਤਨ ਕੀਤੇ ਪਰ ਜਦੋਂ ਤੁਹਾਡੇ ਕੋਲੋਂ ਸਭ ਕੁਝ ਖੁੱਸ ਜਾਂਦਾ ਫਿਰ ਤਾਂ ਕੌਣ ਤੁਹਾਡੇ ਨਾਲ ਖਲੋਂਦਾ। ਸੋ ਅੱਜ ਦੇ ਦਿਨ ਉਹਨਾਂ ਨੇ 1893 'ਚ ਆਪਣਾ ਸਰੀਰ ਛੱਡਿਆ। 1909 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ ਆਨੰਦ ਮੈਰਿਜ ਐਕਟ ਪਾਸ ਕੀਤਾ ਅੱਜ ਦੇ ਦਿਨ, ਜਿਹਨੇ ਸਿੱਖਾਂ ਦੀ ਵੱਖਰੀ ਪਛਾਣ ਦਾ ਰਾਹ ਪੱਧਰਾ ਕੀਤਾ। ਇਹ ਵੱਖਰੀ ਗੱਲ ਹੈ
ਕਿ 1947 ਤੋਂ ਬਾਅਦ ਜਿਵੇਂ ਅੱਡ-ਅੱਡ ਹਿੰਦੂ ਕਾਨੂੰਨਾਂ ਨੇ ਆਨੰਦ ਮੈਰਿਜ ਐਕਟ ਨੂੰ ਇਰੈਲੇਵੈਂਟ ਬਣਾ ਦਿੱਤਾ ਤੇ ਅੱਜ ਹਿੰਦੂ ਮੈਰਿਜ ਐਕਟ ਜਿਹਨੂੰ ਹੁਣ ਕਿਹਾ ਜਾਂਦਾ ਜੀ ਅਸੀਂ ਸਪੈਸ਼ਲ ਮੈਰਿਜ ਐਕਟ ਬਣਾਇਆ, ਕੋਈ ਚੇਂਜ ਨਹੀਂ ਕੀਤਾ ਕਿਉਂਕਿ ਜਿਹੜਾ ਆਰਟੀਕਲ 25 ਦਾ ਸੈਕਸ਼ਨ 20 ਹੈ ਉਹ ਸਿੱਖਾਂ ਨੂੰ ਹਿੰਦੂ ਬਣਾਉਂਦਾ ਹੈ। ਵਿਰਾਸਤ ਐਕਟ, ਅਡੋਪਸ਼ਨ ਐਕਟ, ਗਾਰਡੀਅਨਸ਼ਿਪ ਐਕਟ ਜੀ। ਸੋ ਈਵਨ ਪਾਕਿਸਤਾਨ ਨੇ 2006 ਦੇ ਵਿੱਚ ਆਨੰਦ ਮੈਰਿਜ ਐਕਟ ਦੀ ਤਰਜ਼ ਦੇ ਉੱਤੇ ਸਿੱਖ ਮੈਰਿਜ ਐਕਟ ਪਾਸ ਕਰਕੇ ਸਿੱਖਾਂ ਨੂੰ ਮਾਨਤਾ ਦਿੱਤੀ ਹੈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1746 ਚ ਅੱਜ ਦੇ ਦਿਨ ਪ੍ਰਿੰਸਟਨ ਯੂਨੀਵਰਸਿਟੀ ਜਿਹੜੀ ਹੈ ਉਸ ਨੇ ਆਪਣਾ ਚਾਰਟਰ ਰਿਸੀਵ ਕੀਤਾ। 1861 ਚ ਪਹਿਲੀ ਵਾਰੀ ਟੈਲੀਗ੍ਰਾਫਿਕ ਲਿੰਕ ਈਸਟ ਤੇ ਵੈਸਟ ਕੋਸਟ ਦਾ ਹੋਇਆ। 1928 ਦੇ ਵਿੱਚ ਪ੍ਰੈਜ਼ੀਡੈਂਟ ਹੂਵਰ ਨੇ ਇਹ ਗੱਲ ਕਹੀ ਸੀ ਕਿ ਅਮਰੀਕਨ ਸਿਸਟਮ ਆਫ ਰਗਡ ਇੰਡੀਵਿਜੂਅਲਿਜ਼ਮ ਜੀ ਕਿ ਅਸੀਂ ਅਮਰੀਕਨ ਬਹੁਤ ਸਵਾਰਥੀ ਹੋ ਗਏ ਔਰ ਬੜਾ ਅਸੀਂ ਵਿਅਕਤੀਗਤ ਆਪਣੇ ਹਿੱਤਾਂ ਦੇ ਵਿੱਚ ਜ਼ਿਆਦਾ ਭੁਗਤਦੇ ਹਾਂ। ਮੇਰਾ ਖਿਆਲ ਹੈ ਅੱਜ ਸਾਡਾ ਹਾਲ ਇਸ ਤੋਂ ਬਦਤਰ ਹੈ। 1953 ਦੇ ਵਿੱਚ ਲਾਓਸ ਨੇ ਫਰਾਂਸ ਤੋਂ ਆਜ਼ਾਦੀ ਹਾਸਲ ਕੀਤੀ। 1962 ਚ ਕਿਊਬਾ ਦਾ ਹਵਾਈ ਤੇ ਸਮੁੰਦਰੀ ਬਲੌਕੇਡ ਪ੍ਰੈਜ਼ੀਡੈਂਟ ਕੈਨੇਡੀ ਨੇ ਆਰਡਰ ਕੀਤਾ ਹੈ ਕਿਉਂਕਿ ਕਿਊਬਾ ਆਪਣੀ ਧਰਤੀ ਦੇ ਉੱਤੇ ਰਸ਼ੀਅਨ ਮਿਸਾਈਲਸ ਜਿਹੜੀਆਂ ਨੇ ਉਹ ਰੱਖਣਾ ਚਾਹੁੰਦਾ ਸੀ। ਬਾਅਦ ਚ ਈਵਨ USSR ਔਰ ਅਮਰੀਕਾ ਦੀ ਖਿੱਚੋਤਾਣੀ ਹੋਈ ਪਰ ਉਹਨਾਂ ਨੂੰ ਬੈਕ ਆਫ ਕਰਨਾ ਪਿਆ ਸੋਵੀਅਤ ਯੂਨੀਅਨ ਨੂੰ। ਜੀ 1962 ਦੇ ਵਿੱਚ ਇਹ 1994 ਦੇ ਵਿੱਚ ਸਟੈਚੂ ਆਫ ਸੈਮ ਹਿਊਸਟਨ ਅਨਵੇਲਡ ਇਨ ਹਿਊਸਟਨ ਸ਼ਹਿਰ ਜਿਹੜੇ ਟੈਕਸਸ ਦਾ ਹੈ, ਵੱਡਾ ਯੋਧਾ ਹੋਇਆ ਉਹਨਾਂ ਦਾ ਸੈਮ ਹਿਊਸਟਨ ਜਿਹਨੇ ਮੈਕਸੀਕੋ ਤੋਂ ਉਹਨੂੰ ਫਤਿਹ ਕੀਤਾ ਸੀ, ਉਹਦਾ ਬੁੱਤ ਲਾਇਆ। ਔਰ 2011 ਦੇ ਵਿੱਚ ਅਮਰੀਕਾ ਨੂੰ ਨਾਰਥ ਕੋਰੀਆ ਨੇ ਇਸ ਗੱਲ ਦੀ ਪਰਮਿਸ਼ਨ ਦਿੱਤੀ ਕਿ 1953 ਦੀ ਕੋਰੀਅਨ ਵਾਰ ਦੇ ਦੌਰਾਨ ਜਿਹੜੇ ਅਮਰੀਕਨ ਸੋਲਜਰ ਉੱਥੇ ਮਾਰੇ ਗਏ ਸੀ ਜਿਨ੍ਹਾਂ ਦਾ ਪਤਾ ਨਹੀਂ ਹੈ ਵੀ ਉਹਨਾਂ ਦੀਆਂ ਡੈੱਡ ਬਾਡੀਜ਼ ਜਾਂ ਉਹਦੇ ਹੱਡੀਆਂ ਕਿੱਥੇ ਗਈਆਂ। ਸੋ ਲਗਭਗ 60 ਸਾਲ ਬਾਅਦ ਉਹਨਾਂ ਨੇ ਨਾਰਥ ਕੋਰੀਆ ਨੇ ਕਿਹਾ ਵੀ ਅਮਰੀਕਨ ਆ ਕੇ ਆਪਣੇ ਮਰਿਆਂ ਦੀ ਭਾਲ ਕਰ ਸਕਦੇ ਨੇ। ਸੋ ਇਹ ਹੁੰਦੇ ਨੇ ਆਜ਼ਾਦ ਮੁਲਕ ਵੀ 60 ਸਾਲ ਬਾਅਦ ਵੀ ਉਹਨਾਂ ਨੂੰ ਉਹ ਸੋਲਜਰ ਆਪਣੇ ਨਹੀਂ ਭੁੱਲੇ ਜਿਹੜੇ 1953 ਚ ਉੱਥੇ ਜਾ ਕੇ ਮਰੇ ਸੀ। ਤੇ ਸਾਡਿਆਂ ਦਾ ਹਾਲ ਦੇਖ ਲਓ, 29 ਸਾਲ ਬਾਅਦ ਅਸੀਂ ਕਹਿੰਦੇ ਜੀ ਬੜਾ ਸਮਾਂ ਹੋ ਗਿਆ ਜੀ, ਹੁਣ ਕਿਹਨੂੰ ਕਿਹਨੇ ਸਜ਼ਾ ਦੇਣੀ ਹੈ ਜੀ, ਭੁੱਲ ਜਾਓ। ਇਹ ਆਜ਼ਾਦ ਦੇਸ਼ ਨੇ ਜਿਹੜੇ ਨਾ ਆਪਣੇ ਯੋਧਿਆਂ ਨੂੰ ਭੁੱਲਦੇ ਨੇ ਨਾ ਗੁਨਾਹਗਾਰਾਂ ਨੂੰ ਭੁੱਲਦੇ ਨੇ, ਜਿਵੇਂ ਇਜ਼ਰਾਈਲ ਵਾਲੇ ਲਿਜਾ ਕੇ ਨਾਜ਼ੀਆਂ ਨੂੰ ਅੱਜ ਵੀ ਪਨਿਸ਼ ਕਰਦੇ ਨੇ। ਸੋ ਇਹ ਅਮਰੀਕਾ ਦੀ ਬਿਊਟੀ ਹੈ ਕਿ ਉਹਨਾਂ ਨੇ 60 ਸਾਲ ਬਾਅਦ ਵੀ ਜਾ ਕੇ ਆਪਣੇ ਸੋਲਜਰਸ ਦੇ ਲਾਸਟ ਰਿਮੇਨਸ ਲੱਭਣ ਦਾ ਯਤਨ ਕੀਤਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਭਾਖੜਾ ਡੈਮ ਦੇ 50 ਸਾਲ ਪੂਰੇ ਹੋਣ ਤੇ ਕੇਂਦਰ ਸਰਕਾਰ ਵੱਲੋਂ ਬੜਾ ਸ਼ਾਨਦਾਰ 골ਡਨ ਜੁਬਲੀ ਸਮਾਰੋਹ ਕੀਤਾ ਗਿਆ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਦੇਖੋ ਇਹ ਖਬਰ ਸਾਰੇ ਮੀਡੀਆ ਨੇ ਲਾਈ ਹੈ ਕਿ ਭਾਖੜਾ ਡੈਮ ਦੇ 50 ਸਾਲ ਪੂਰੇ ਹੋ ਗਏ। ਇੱਕ ਡਾਕ ਟਿਕਟ ਵੀ ਜਾਰੀ ਹੋਈ, ਜਿਹੜਾ ਯੂਨੀਅਨ ਮਿਨਿਸਟਰ ਵਾਟਰ ਰਿਸੋਰਸਿਸ ਦਾ ਹਰੀਸ਼ ਰਾਵਤ ਉਹਨੇ ਨਹਿਰੂ ਦੀ ਉਹੀ ਸਟੇਟਮੈਂਟ ਦੁਹਰਾਈ ਜਦੋਂ ਇਹ ਭਾਖੜਾ ਡੈਮ ਬਣਿਆ 50 ਸਾਲ ਪਹਿਲਾਂ, ਤੇ ਨਹਿਰੂ ਨੇ ਇਹ ਕਿਹਾ ਸੀ ਕਿ ਟੈਂਪਲ ਆਫ ਮਾਡਰਨ ਇੰਡੀਆ ਜੀ, ਕਿ ਇਹ ਨਵੇਂ ਭਾਰਤ ਦਾ ਮੰਦਰ ਹੈ। ਹੁਣ ਤੁਸੀਂ ਦੇਖੋ ਇਹਨਾਂ ਦੀ ਜ਼ਹਿਨੀਅਤ ਦੀ ਗੱਲ ਦੇਖੋ ਕਿ ਵੀ ਅਨੰਦਪੁਰ ਸਾਹਿਬ ਆਲਮੋਸਟ ਭਾਖੜੇ ਦੇ ਨਾਲ ਹੀ ਹੈ, ਨੰਗਲ ਟਾਊਨ, ਨੰਗਲ ਔਰ ਅਨੰਦਪੁਰ ਨਾਲ ਟਾਊਨ ਨੇ ਜੀ। ਹੁਣ ਪਾਣੀ ਪੰਜਾਬ ਦੇ ਦਰਿਆਵਾਂ ਦਾ ਜੀ, ਤਬਾਹੀ ਪੰਜਾਬ ਦੇ ਪਿੰਡਾਂ ਦੀ, ਭਾਖੜੇ ਦੇ ਜਿਹੜੇ ਲੋਕ ਸੀ ਪਿੰਡਾਂ ਦੇ ਉਹ ਉਜਾੜ ਦਿੱਤੇ। ਤੇ ਨਹਿਰੂ ਨੇ ਉਦੋਂ ਇਹ ਕਿਹਾ ਸੀ ਚਾਣਕਿਆ ਦੀ ਲਾਈਨ ਕਿ ਜੀ ਜੇ ਇਹਨਾਂ ਦੇ ਉਜੜਨ ਨਾਲ ਦੇਸ਼ ਦਾ ਭਲਾ ਹੁੰਦਾ ਹੈ ਤੇ ਉਜਾੜ ਦਿਓ ਇਹਨਾਂ ਨੂੰ ਜੀ। ਤੇ ਉੱਥੇ ਕਹਿ ਰਹੇ ਨੇ ਜੀ ਇਹ ਟੈਂਪਲ ਹੈ। ਹੁਣ ਟੈਂਪਲ ਕਾਹਦਾ ਹੈ ਕਿ ਉਹ ਭਾਖੜਾ ਜਿਹੜਾ ਪੰਜਾਬ ਦੇ ਦਰਿਆਈ ਪਾਣੀਆਂ ਤੇ ਬਣਿਆ, ਪਾਣੀ ਅੱਧਿਓਂ ਜ਼ਿਆਦਾ ਰਾਜਸਥਾਨ, ਜੇ 16.5 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੇ ਦਰਿਆਵਾਂ 'ਚ। ਵੱਡਾ ਦਰਿਆ ਤਾਂ ਸਤਲੁਜ ਹੀ ਹੈ ਪੰਜਾਬ ਦਾ ਜੀ, ਰਾਵੀ ਬਹੁਤ ਛੋਟਾ ਹੈ ਉਸ ਦੇ ਮੁਕਾਬਲੇ, ਬਿਆਸ ਤਾਂ ਬਿਲਕੁਲ ਹੀ ਛੋਟਾ, ਉਹ ਤਾਂ ਉੱਥੇ ਹਰੀਕੇ ਜਾ ਕੇ ਮੁੱਕ ਜਾਂਦਾ ਜੀ। ਹੁਣ ਉਹਦੇ ਚੋਂ ਤੁਸੀਂ 8.5 ਮਿਲੀਅਨ ਏਕੜ ਫੁੱਟ ਦੇ ਦਿਓ ਰਾਜਸਥਾਨ ਨੂੰ ਜਿਹਦੇ ਨਾਲ ਵੀ ਨਹੀਂ ਲੱਗਦਾ ਦਰਿਆ ਕੋਈ ਜੀ ਜੀ, ਬਾਕੀ 3.5 ਦੇ ਦਿਓ ਹਰਿਆਣੇ ਨੂੰ, ਕੁਝ ਚੰਡੀਗੜ੍ਹ ਲੈ ਜਾਂਦਾ ਹੈ, ਕੁਝ ਜੰਮੂ ਕਸ਼ਮੀਰ ਦਾ ਹੱਕ ਬਣਦਾ ਕਿਉਂਕਿ ਰਾਵੀ ਉਹਨੂੰ ਟੱਚ ਕਰਦੀ ਹੈ ਜੀ, ਬਾਕੀ ਦਿੱਲੀ ਵਾਲੇ ਲੈ ਜਾਂਦੇ ਨੇ। ਹੁਣ 50 ਸਾਲ ਬਾਅਦ ਇੰਨੀ ਬਿਲੀਅਨਸ ਆਫ ਡਾਲਰਸ ਦੀ ਲੁੱਟ ਜਿਹੜੀ ਸਾਡੇ ਪੰਜਾਬ ਦੇ ਦਰਿਆਈ ਪਾਣੀ ਦੀ ਹੈ ਜੀ, ਉੱਥੇ ਸਾਰੇ ਵਜ਼ੀਰ ਆਉਂਦੇ ਨੇ। ਭੁਪਿੰਦਰ ਸਿੰਘ ਹੁੱਡਾ ਹਰਿਆਣੇ ਦਾ ਚੀਫ ਮਿਨਿਸਟਰ ਆ ਕੇ ਕਹਿੰਦਾ ਹੈ ਕਿ ਜੀ ਮੇਰਾ ਪਿਓ ਤਾਂ ਰਣਬੀਰ ਸਿੰਘ ਹੁੱਡਾ ਇਰੀਗੇਸ਼ਨ ਮਿਨਿਸਟਰ ਸੀ ਜਦੋਂ ਇਹ ਡੈਮ ਬਣਿਆ, ਔਰ ਮੇਰੇ ਪਿਓ ਦੀ ਇੱਛਾ ਸੀ ਕਿ ਮੇਰੀਆਂ ਇਹ ਜਿਹੜੀ ਸਵਾਹ ਹੈ ਉਹ ਗੋਬਿੰਦ ਸਾਗਰ ਡੈਮ 'ਚ ਪਾਓ, ਉਹਦੇ 'ਚ ਪਾਈ ਹੈ ਕਹਿੰਦਾ। ਔਰ ਉਹ ਕਹਿੰਦਾ ਜੀ ਹੁਣ ਇਸੇ ਦੇ ਉੱਤੇ ਜਿਹੜੀ ਇੰਡਸ ਵਾਟਰ ਟ੍ਰੀਟੀ ਸੀ ਉਹਦੇ ਥੱਲੇ ਹੀ ਇਹ ਪਾਣੀ ਸਾਰਿਆਂ ਨੂੰ ਮਿਲੇ ਸੀ, ਤੇ ਜਿਹੜਾ ਹੁਣ
ਰਾਵੀ ਬਿਆਸ ਨੂੰ ਵੀ ਲਿੰਕ ਕਰੋ, ਜਿਹੜਾ 2008 ਦਾ ਵਾਜਪਾਈ ਸਰਕਾਰ ਦਾ ਪ੍ਰੋਜੈਕਟ ਹੈ ਕਿ ਜਿਹੜਾ ਰਹਿੰਦਾ ਪਾਣੀ ਆ ਉਹ ਵੀ ਲੁੱਟਣਾ ਹੈ। ਜੀ ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਵੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਪੰਜਾਬ ਦਾ ਪਾਣੀ ਖੋਇਆ ਗਿਆ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹਨੇ ਇਹ ਫੰਕਸ਼ਨ ਕੀਤਾ ਟੋਟਲੀ ਇਲੀਗਲ ਬਾਡੀ ਹੈ ਈਵਨ ਬਾਈ ਇੰਡੀਅਨ ਸਟੈਂਡਰਡਸ। ਜੀ ਪਰ ਕਿਸੇ ਪੰਜਾਬ ਦੀ ਅਖਬਾਰ ਨੇ, ਕਿਸੇ ਲੀਡਰ ਨੇ, ਪੰਜਾਬ ਦੇ 2 ਮਿਨਿਸਟਰ ਉੱਥੇ ਬੈਠੇ ਨੇ, ਜਨਮੇਜਾ ਸਿੰਘ ਸੇਖੋਂ ਬੈਠਾ ਇਰੀਗੇਸ਼ਨ ਮਿਨਿਸਟਰ, ਪਰਮਿੰਦਰ ਸਿੰਘ ਢੀਂਡਸਾ ਬੈਠਾ ਫਾਈਨੈਂਸ ਮਿਨਿਸਟਰ, ਜੀ ਕਿਸੇ ਨੇ ਇਹ ਇਸ਼ੂ ਨਹੀਂ ਲਿਆਂਦਾ ਜਾਂ ਇਸ ਗੱਲ ਦੇ ਉੱਤੇ ਤਾਂ ਉੱਥੇ ਪ੍ਰੋਟੈਸਟ ਹੋਣੇ ਚਾਹੀਦੇ ਸੀ ਕਿ ਵੀ ਤੁਸੀਂ ਸਾਡੀ ਧਰਤੀ ਦੇ ਉੱਤੇ ਆ ਕੇ ਨਾਲੇ ਸਾਡੇ ਲੋਕ ਉਜਾੜੇ ਨੇ, ਵਾਟਰ ਲੈਵਲ ਸਾਰੇ ਪਾਸੇ ਥੱਲੇ ਗਿਆ, ਤੁਸੀਂ ਇੱਥੇ ਜਿਹੜਾ 50 ਸਾਲਾਂ ਦੇ ਨਾਂ ਥੱਲੇ ਸਾਡਾ ਪਾਣੀ ਲੁੱਟ ਰਹੇ ਹੋ, ਜੀ ਇਹ ਸਾਨੂੰ ਸਾਡੇ ਸਾਰੇ ਹਕੂਕ ਦਿਓ ਵਾਪਸ। ਲੇਕਿਨ ਜਦੋਂ ਕੌਮਾਂ ਬਰਬਾਦੀ ਦੀ ਉਹਨਾਂ ਦੀ ਲਿਖੀ ਹੁੰਦੀ ਹੈ ਤਕਦੀਰ, ਫਿਰ ਇਵੇਂ ਹੀ ਹੁੰਦਾ, ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਵੀ ਕੀ ਹੋ ਰਿਹਾ। ਜੀ ਔਰ ਇਸ ਸਾਰੇ ਚੋਂ ਮੈਂ ਸਮਝਦਾ ਕਿ ਵੀ ਇਹ ਸਾਡੀ ਬਰਬਾਦੀ ਹੈ, ਪਾਣੀ ਸਾਡਾ ਖੋਹ ਲਿਆ ਜੀ ਔਰ ਅੱਜ ਉਹਨੂੰ ਸੈਲੀਬ੍ਰੇਟ ਕਰ ਰਹੇ ਨੇ ਖੋਹਣ ਨੂੰ, ਤੇ ਅਸੀਂ ਕੋਈ ਪ੍ਰੋਟੈਸਟ ਮਾਤਰ ਵੀ ਕਰਨ ਦੀ ਸਮਰੱਥਾ ਨਹੀਂ ਰੱਖਦੇ। ਪੰਜਾਬ ਸਰਕਾਰ ਦਾ ਹੀ ਕੋਈ ਬਿਆਨ ਆ ਜਾਂਦਾ ਇਸ ਦੇ ਉੱਤੇ ਕਿ ਭਾਈ ਤੁਸੀਂ ਇੱਥੇ ਕਰ ਰਹੇ ਹੋ, ਸਾਡਾ ਹੱਕ ਹੈ, ਇਹਦੇ ਉੱਤੇ ਤੁਸੀਂ ਧਰਮਯੁੱਧ ਮੋਰਚਾ ਲਾਇਆ, ਇਹਦੇ ਉੱਤੇ ਤੁਸੀਂ ਕੁਰਬਾਨੀਆਂ ਦਿੱਤੀਆਂ ਨੇ। ਪਾਣੀ ਦਾ ਮੁੱਦਾ ਸੈਂਟਰਲ ਮੁੱਦਾ ਹੈ। ਜੇ ਕੱਲ ਨੂੰ ਖਾਲਿਸਤਾਨ ਬਿਨਾਂ ਪਾਣੀ ਤੋਂ ਸਾਨੂੰ ਮਿਲਦਾ ਤੇ ਉਹ ਰੇਗਿਸਤਾਨ ਹੋਏਗਾ, ਜੀ ਜੀ ਉਹ ਸਾਨੂੰ ਕਬੂਲ ਨਹੀਂ ਹੋਏਗਾ। ਪਰ ਇੰਨੀ ਵੱਡੀ ਘਟਨਾ ਹੋ ਰਹੀ ਹੈ, ਉੱਤੇ ਸਟੈਂਪ ਲਾ ਰਹੇ ਨੇ ਕਿ ਜੀ 50 ਸਾਲ ਪਹਿਲਾਂ ਅਸੀਂ ਤੁਹਾਡਾ ਡੈਮ ਬਣਾਇਆ ਸੀ, ਇੱਥੇ ਆ ਕੇ ਤੁਹਾਡੀ ਧਰਤੀ ਤੇ ਤੁਹਾਡੇ ਲੋਕਾਂ ਨੂੰ ਉਜਾੜਿਆ ਸੀ, ਫਿਰ ਅਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਤੇ ਅਸੀਂ 50 ਸਾਲ ਬਾਅਦ ਸਟੈਂਪ ਲਾ ਰਹੇ ਹਾਂ, ਟਿਕਟ ਜਾਰੀ ਕਰਕੇ ਲਾ ਰਹੇ ਹਾਂ ਕਿ ਇਹ ਜਿਹੜਾ ਇਹ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ, ਇਹ ਸਭ ਦਾ ਹੈ। ਜੀ ਇਸ ਤੋਂ ਵੱਧ ਕੇ ਤੁਸੀਂ ਕੀ, ਬਦਕਿਸਮਤੀ ਦਾ ਸ਼ਬਦ ਮੈਂ ਨਹੀਂ ਵਰਤਦਾ, ਵੀ ਇਸ ਤੋਂ ਵੱਧ ਕੇ ਕੀ ਡੀਜਨਰੇਸ਼ਨ ਹੋ ਸਕਦੀ ਹੈ ਕਿਸੇ ਕੌਮ ਦੀ ਜਾਂ ਕਿਸੇ ਸਟੇਟ ਦੀ। ਜੀ ਬਿਲਕੁਲ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਚੁਣੇ ਨੇ। ਜੀ ਉਹਨਾਂ ਦੇ ਵਿੱਚ ਇੱਕ ਸ਼ਲੋਕ ਨੰਬਰ 14 ਹੈ, ਇੱਕ 15 ਹੈ। ਜੀ ਔਰ ਜਿਵੇਂ ਬਾਬਾ ਫਰੀਦ ਜੀ ਦੇ ਜਿਹੜਾ ਕਹਿਣ ਦਾ ਢੰਗ ਹੈ, ਉਹ ਹਮੇਸ਼ਾ ਜਿਹੜੀ ਹਕੀਕਤ ਹੈ, ਜਿਹੜੀ ਚੀਜ਼ਾਂ ਸਾਡੀਆਂ ਅੱਖਾਂ ਨੂੰ ਚੰਗੀਆਂ ਲੱਗਦੀਆਂ, ਦੁਨੀਆ ਦੇ ਅਸੀਂ ਜਿਹੜੀ ਹੈ ਸੁੱਖ ਮਾਣਦੇ ਹਾਂ, ਖੂਬਸੂਰਤੀ ਮਾਣਦੇ ਹਾਂ, ਜੀ ਤੇ ਉਹਨਾਂ ਨੂੰ ਇਸਤੇਮਾਲ ਕਰਕੇ ਉਹਨਾਂ ਨੇ ਮੌਤ ਨੂੰ ਯਾਦ ਕਰਵਾਇਆ। ਸੋ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜਿਨ ਲੋਇਨ ਜਗ ਮੋਹਿਆ, ਸੋ ਲੋਇਨ ਮੈਂ ਡਿਠ, ਕੱਜਲ ਰੇਖ ਨਾ ਸਹਿੰਦਿਆਂ, ਸੇ ਪੰਖੀ ਸੂਏ ਬਹਿਟ। ਲੋਇਨ ਅੱਖਾਂ ਨੂੰ ਕਹਿੰਦੇ ਨੇ ਜੀ ਔਰ ਕਿਸੇ ਖੂਬਸੂਰਤ ਔਰਤ ਦੀਆਂ ਖੂਬਸੂਰਤ ਅੱਖਾਂ ਨੂੰ ਅਲੰਕਾਰ ਦੇ ਤੌਰ ਤੇ ਉਹਨਾਂ ਨੇ ਵਰਤਿਆ ਜੀ ਕਿ ਵੀ ਜਿਨ੍ਹਾਂ ਅੱਖਾਂ ਨੂੰ ਮੈਂ ਵੇਖਿਆ ਸੀ, ਫਰੀਦਾ ਜਿਨ੍ਹਾਂ ਲੋਇਨ ਜਗ ਮੋਹਿਆ, ਉਹ ਅੱਖਾਂ ਜਿਨ੍ਹਾਂ ਨੇ ਸੰਸਾਰ ਨੂੰ ਮੋਹਿਆ ਹੋਇਆ ਸੀ, ਜੇ ਸੰਸਾਰ ਉਹਨਾਂ ਦੀ ਤਾਰੀਫ ਕਰਦਾ ਸੀ, ਜੀ ਉਹ ਅੱਖਾਂ, ਉਹਨਾਂ ਨੂੰ ਮੈਂ ਅੱਜ ਦੇਖਿਆ। ਸੇ ਲੋਇਨ ਮੈਂ ਡਿਟ, ਕਿੱਥੇ ਦੇਖਿਆ? ਹੁਣ ਉਹ ਖੂਬਸੂਰਤ ਔਰਤ ਮਰ ਜਾਂਦੀ ਹੈ, ਉਸ ਨੂੰ ਦਫਨਾ ਦਿੱਤਾ ਜਾਂਦਾ ਹੈ ਕਬਰ 'ਚ। ਜੀ ਹੁਣ ਉਹਨਾਂ ਅੱਖਾਂ ਦੇ ਉੱਤੇ ਜਿਹੜਾ ਉਹ ਪੰਛੀ ਜਿਹੜੇ ਨੇ ਉਹ ਆਲਣਾ ਬਣਾਉਂਦੇ ਨੇ, ਆਂਡੇ ਦਿੰਦੇ ਨੇ, ਇਨਸੈਕਟਸ, ਜਦੋਂ ਪੰਖੀ ਕਿਹਾ ਜਾਂਦਾ ਹੈ, ਕਈ ਇਹਨੂੰ 2 ਵਿੰਗਡ ਇਨਸੈਕਟ ਵੀ ਕਹਿੰਦੇ ਨੇ ਤੇ ਕਈ ਪੰਛੀ ਨੇ, ਲੇਕਿਨ ਕੋਈ ਵੀ ਉਹਦਾ ਮਤਲਬ ਹੋ ਸਕਦਾ ਹੈ ਜੀ ਕਿ ਵੀ ਉਹ ਖੂਬਸੂਰਤ ਅੱਖਾਂ ਕੱਜਲ ਰੇਖ ਨਾਲ ਸਹਿੰਦੀਆਂ, ਜਿਨ੍ਹਾਂ ਦੇ ਉੱਤੇ ਜੇ ਕਜਲਾ ਵੀ ਲੱਗ ਜਾਏ ਤੇ ਇਵੇਂ ਲੱਗਦਾ ਸੀ ਕਿ ਜਿਵੇਂ ਉਹਨਾਂ ਤੇ ਭਾਰ ਪੈ ਗਿਆ। ਜੀ ਇੱਕ ਪੋਇਟਰੀ ਦਾ ਅੰਦਾਜ਼ ਹੈ ਕਹਿਣ ਦਾ ਕਿ ਵੀ ਕਜਲੇ ਦਾ ਭਾਰ ਵੀ ਜਿਹੜੀਆਂ ਖੂਬਸੂਰਤ ਅੱਖਾਂ ਨਹੀਂ ਸੀ ਸਹਿੰਦੀਆਂ। ਜੀ ਸੇ ਪੰਖੀ ਸੂਏ ਬਿਹਟ, ਉਹਨਾਂ ਅੱਖਾਂ ਦੇ ਉੱਤੇ ਅੱਜ ਪੰਛੀਆਂ ਨੇ ਆਂਡੇ ਦਿੱਤੇ ਹੋਏ ਨੇ। ਜੀ ਔਰ ਦੂਸਰਾ ਇਸੇ ਗੱਲ ਨੂੰ ਦੁਹਰਾਉਂਦਾ ਹੈ, ਇਸ ਗੱਲ ਨੂੰ ਕਹਿ ਕੇ ਜਿਹੜਾ ਅਸਲੀ ਗੱਲ ਉਹਨਾਂ ਨੇ ਸਮਝਾਈ ਹੈ, ਫਰੀਦਾ ਕੂ ਕਹਿੰਦਿਆਂ ਚਾਂਗੇਂਦਿਆਂ, ਮੱਤੀ ਦਿੰਦਿਆਂ ਨਿਤ, ਜੋ ਸ਼ੈਤਾਨ ਵੰਝਾਇਆ, ਸੇ ਕਿਤ ਫੇਰੈ ਚਿਤ। ਕੂ ਕਹਿਣਾ ਕਹਿੰਦੇ ਨੇ ਸ਼ਾਊਟਿੰਗ, ਜੀ ਤੇ ਚਾਂਗੇਂਦਿਆਂ ਕਹਿੰਦੇ ਨੇ ਯੈਲਿੰਗ, ਇਹ ਅਮਰੀਕਨ ਜ਼ੁਬਾਨ 'ਚ ਕਹਿਣਾ ਹੋਵੇ। ਬਾਬਾ ਫਰੀਦ ਕਹਿੰਦੇ ਨੇ ਕਿ ਜਿਹੜੇ ਮੱਤੀ ਦਿੰਦਿਆਂ ਨਿਤ, ਜਿਹੜੇ ਸਿਆਣੇ ਬੰਦੇ ਨੇ, ਉਹ ਕੂਕ ਕੇ ਜੀ ਯੈਲ ਕਰਕੇ ਸਮਝਾ ਰਹੇ ਨੇ ਵੀ ਜੀਵਨ ਦੀ ਹਕੀਕਤ ਕੀ ਹੈ, ਜਿਵੇਂ ਅਸੀਂ ਵੀ ਯੈਲ ਕਰਦੇ ਹਾਂ। ਜੀ ਜੀ ਉਹ ਕਹਿੰਦੇ ਫਰੀਦਾ ਕੂ ਕਹਿੰਦਿਆਂ ਚਾਂਗੇਂਦਿਆਂ, ਮੱਤੀ ਦਿੰਦਿਆਂ ਨਿਤ, ਵੀ ਰੋਜ਼ ਮੱਤ ਦਿੰਦੇ ਨੇ ਵੀ ਆਹ ਚੰਗਾ ਆਹ ਮਾੜਾ ਹੈ। ਜੋ ਸ਼ੈਤਾਨ ਵੰਝਾਇਆ, ਸੇ ਕਿਤ ਫੇਰੈ ਚਿਤ। ਪਰ ਜਿਨ੍ਹਾਂ ਦੇ ਮਨ ਦੇ ਉੱਤੇ ਸ਼ੈਤਾਨ ਨੇ ਕਬਜ਼ਾ ਕੀਤਾ ਹੋਇਆ, ਜਿਨ੍ਹਾਂ ਦਾ ਮਨ ਨਾ ਪੱਖੀ ਹੈ, ਉਹਨਾਂ ਨੇ ਮਨ ਕਿੱਥੋਂ ਬਦਲ ਲੈਣਾ? ਜੋ ਮਰਜ਼ੀ ਤੁਸੀਂ ਯੈਲ ਕਰੋ, ਕਿ ਤੁਸੀਂ ਚੀਕਾਂ ਮਾਰੋ, ਕਿ
ਕੋਈ ਹੋਰ ਕਹੋ, ਵਿਖਿਆਨ ਕਰੋ ਕਿ ਜੋ ਮਰਜ਼ੀ ਕਰੀ ਜਾਓ, ਉਹ ਸ਼ੈਤਾਨ ਦਾ ਉਹਨਾਂ ਨੇ ਪੱਲਾ ਫੜਿਆ ਤਾਂ ਉਹਨਾਂ ਨੇ ਸ਼ੈਤਾਨ ਦੀ ਗੱਲ ਸੁਣਨੀ ਹੈ, ਰੱਬ ਦੇ ਬੰਦਿਆਂ ਦੀ ਗੱਲ ਨਹੀਂ ਸੁਣਨੀ। ਜੀ ਸੋ ਬਾਬਾ ਫਰੀਦ ਉਹਨਾਂ ਦਾ ਅੰਦਾਜ਼ ਉਹੀ ਮਨਮੋਹਣਾ ਅੰਦਾਜ਼ ਹੈ, ਸਾਦਾ ਜ਼ਬਾਨ, ਮੁਲਤਾਨੀ, ਜੀ ਪਾਕਪਟਨ, ਔਰ ਬੜੀ ਕੀਮਤੀ ਗੱਲ ਜਿਹੜੀ ਦਿਲ ਦੇ ਆਰ-ਪਾਰ ਲੰਘ ਜਾਂਦੀ ਹੈ। ਜੀ ਫਿਰ ਵੀ ਜਿੰਨੀ ਦੇਰ ਸੁਣਦੇ ਆ ਉਨੀ ਦੇਰ ਆਰ-ਪਾਰ ਲੰਘਦੀ ਹੈ, ਫਿਰ ਉਹ ਕੁਝ ਫਿਰ ਉਹੀ ਦੁਨੀਆ ਸ਼ੁਰੂ ਹੋ ਜਾਂਦੀ ਹੈ। 99 ਦੀ ਗਿਣਤੀ ਜਿਹਨੂੰ ਕਹਿੰਦੇ ਨੇ ਵੀ 100 ਪੂਰਾ ਨਹੀਂ ਹੁੰਦਾ। ਜੀ ਜੀ ਬਿਲਕੁਲ ਸੋ ਇਹ ਬਾਬਾ ਫਰੀਦ ਜੀ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਰਾਏ ਤੇ ਵਿਚਾਰ ਸਾਨੂੰ ਭੇਜੇ ਸਾਡੇ ਇਸ ਪਤੇ ਤੇ ਸਾਨੂੰ ਇਸ ਤਰ੍ਹਾਂ ਹੀ ਭੇਜਦੇ ਰਹਿਣਾ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਤੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।